ਭਗਤ ਆਪਣਾ ਮੁਹਾਂਦਰਾ ਉੱਚਾ ਕਰਕੇ ਆਪਣੇ ਕਦੀਮੀ ਕਲਾਸਰੂਮ ਦੇ ਬਾਹਰ ਲੱਗੇ ਉਸ ਬੋਰਡ ਉੱਤੇ ਲਿਖੀ ਕਵਿਤਾ ਨੂੰ ਸਹਿਜੇ ਸਹਿਜੇ ਪੜ੍ਹਦਾ ਗਿਆ, ਜਿਵੇਂ ਉਹ ਕਵਿਤਾ ਨਾ ਹੋਵੇ ਕੋਈ 100 ਵਰ੍ਹੇ ਪੁਰਾਣੀ ਸ਼ਰਾਬ ਹੋਵੇ, ਜਿਹਨੂੰ ਇੱਕੋ ਸਾਹ ਵਿੱਚ ਨਹੀਂ ਪੀਂਦੇ, ਘੁੱਟ ਘੁੱਟ ਸਵਾਦ ਲੈ ਕੇ ਉਹਦੇ ਅੰਦਰ ਸੰਘਣੇ ਨਸ਼ੇ ਦੇ ਇੱਕ ਇੱਕ ਤੁਪਕੇ ਅੰਮ੍ਰਿਤ ਜਾਣ ਕੇ ਪੀਂਦੇ ਨੇ। ਅਜੇ ਲੱਗਦਾ ਸੀ ਪਈ ਉਹਦੀਆਂ ਅੱਖੀਆਂ ਦੇ ਸਾਗਰਾਂ ਵਿੱਚ ਹੰਝੂਆਂ ਦੇ ਜਿੰਨੇ ਪਾਣੀ ਸਨ ਉਹ ਡੁੱਲਦੇ ਹੀ ਜਾਣੇ ਨੇ ਤੇ ਅੱਖਾਂ ਵਿੱਚ ਰੇਤ ਉੱਡਣ ਲੱਗ ਪੈਣੀ ਏ, ਸੋਕਾ ਪੈ ਜਾਣਾ ਏ। ਥਾਂ ਥਾਂ 'ਤੇ ਹਰ ਗੱਲ 'ਤੇ ਉਹਦੀਆਂ ਅੱਖਾਂ ਵਿਝਦੀਆਂ ਜਾਂਦੀਆਂ ਸਨ। ਨਾ ਮੇਰੀ ਮਿੱਟੀ ਮੈਨੂੰ ਭੁੱਲੀ, ਨਾ ਪਿੰਡ ਨੇ ਮੇਰਾ ਚੇਤਾ ਭੁੱਲਿਆ, ਤੇ ਨਾ ਮੇਰੇ ਸਕੂਲ ਦੇ ਇਸ ਕਮਰੇ ਨੇ। ਇਹ ਕੋਈ ਨਸੀਰ ਨਾਂ ਦਾ ਖੌਰੇ ਹੁਣ ਕਿੱਥੇ ਇਸ ਸਕੂਲ ਵਿੱਚ ਮਾਸਟਰ ਹੁੰਦਾ, ਉਹ ਜੇ ਕਦੀ ਮਿਲ ਜਾਵੇ ਤੇ ਮੈਂ ਉਹਦੇ ਹੱਥ ਚੁੰਮ ਲਾਂ। ਤੇ ਇਹ ਜਿਹੜੇ ਹੈੱਡ ਮਾਸਟਰ ਹਫੀਜ਼ ਖੌਰੇ ਅੱਜ ਕੱਲ੍ਹ ਵੀ ਇਸ ਸਕੂਲ ਵਿੱਚ ਹੈੱਡ ਮਾਸਟਰੀ ਕਰਦੇ ਹੋਣ, ਉਹਨਾਂ ਨੂੰ ਜੱਫਾ ਮਾਰ ਕੇ ਗੱਲ ਲਾਵਾਂ ਤੇ ਉਹਨਾਂ ਦਾ ਰੱਜ ਕੇ ਸ਼ੁਕਰੀਆ ਅਦਾ ਕਰਾਂ। ਤੇ ਕੀ ਆਖਾਂ, ਮੈਂ ਕੌਣ ਹਾਂ? ਸਹਾਣੋ ਤਾਂ ਸਹੀ 100 ਵਰ੍ਹਿਆਂ ਬਾਅਦ ਆਇਆ। ਉਹਨਾਂ ਜ਼ਮਾਨਿਆਂ ਵਿੱਚ ਤੇ ਮਾਸਟਰ ਹੀ ਨਹੀਂ ਸਨ ਮਾਣ, ਹੈੱਡ ਮਾਸਟਰ ਨੂੰ ਤੇ ਵੇਖ ਕੇ ਸਾਹ ਹੀ ਸੁੱਕ ਜਾਂਦਾ ਸੀ, ਪਰਾਂ ਹੋ ਕੇ ਲੁੱਕ ਲੰਘ ਜਾਈਦਾ ਸੀ। ਉਹਨੇ ਕਲਾਸਰੂਮ ਦੇ ਬੰਦ ਬੂਹੇ ਨੂੰ ਚੁੰਮਿਆ ਤੇ ਉਹਦੇ ਨਾਲ ਆਪਣੀਆਂ ਅੱਖਾਂ ਲਾ ਕੇ ਉਹਨਾਂ ਵਿੱਚ ਜਿਹੜੀ ਹੰਝੂਆਂ ਦੀ ਤਰੇਲ ਸੀ ਬੂਹੇ ਨੂੰ ਭੇਂਟ ਕੀਤੀ, ਤੇ ਫਿਰ ਮੂੰਹ ਮੋੜ ਕੇ ਛੇਤੀ ਨਾਲ ਇੰਝ ਟੁਰਨ ਲੱਗ ਪਿਆ ਜਿਵੇਂ ਕਲਾਸਰੂਮ ਦਾ ਉਹ ਬੂਹਾ ਉਹਨੂੰ ਆਵਾਜ਼ਾਂ ਮਾਰਨ ਲੱਗ ਪਏਗਾ ਕਿ ਇੰਨਿਆਂ ਵਰ੍ਹਿਆਂ ਦੇ ਵਿਛੋੜੇ ਬਾਅਦ ਪਰਤਿਆਂ ਤੇ ਭੈੜਿਆ, ਕੁਝ ਚਿਰ ਬਹਿ ਤੇ ਜਾ। ਮੈਂ ਆਪਣੇ ਬੀੜੇ ਹੋਏ ਪੱਟ ਖੋਲ੍ਹ ਦੇਣਾ ਤੇ ਇੱਕ ਵਾਰੀ ਫਿਰ ਮੇਰੇ ਅੰਦਰ ਵੜ ਕੇ ਉਹ ਬਾਲ ਹੋ ਜਾ ਜਿਹੜਾ ਇਸ ਸਕੂਲ ਦਾ ਸਭ ਤੋਂ ਸੋਹਣਾ ਸ਼ਿੰਗਾਰ ਬਣ ਗਿਆ। ਖੁਸ਼ੀ ਕਦੀ ਤੇ ਬਾਗ ਬਹਾਰਾਂ ਤੇ ਗੁਲਜ਼ਾਰਾਂ ਵਿੱਚ ਵੀ ਨਹੀਂ ਲੱਭਦੀ, ਤੇ ਕਦੀ ਮੋਤੀਏ ਦੇ ਇੱਕ ਫੁੱਲ ਉੱਤੇ ਇੱਕ ਤਿੱਤਰੀ ਹਾਰ ਬੈਠੀ ਲੱਭ ਜਾਂਦੀ ਏ। ਕਦੀ ਪਰਬਤਾਂ ਦੀਆਂ ਟੇਸਿਆਂ ਉੱਤੇ ਵੀ ਉਹਦਾ ਖੁਰਾ ਨਹੀਂ ਮਿਲਦਾ, ਤੇ ਕਦੀ ਉਹ ਕਿਸੇ ਖੂਹ ਵਿੱਚ ਅੱਖਾਂ ਮੀਟ ਕੇ ਗਿਆਨ ਧਿਆਨ ਵਿੱਚ ਗੁੰਮ ਬੈਠਿਆਂ ਤੁਹਾਡੇ ਸੀਨੇ ਵਿੱਚ ਇੱਕ ਦੀਵਿਆ ਰੋਸ਼ਨ ਹੋ ਜਾਂਦੀ ਏ। ਬਾਲ ਚਿਰਾਗ ਇਸ਼ਕ ਦਾ ਤੇ ਕਰਦੇ ਰੋਸ਼ਨ ਸੀਨਾ, ਦਿਲ ਦੀਵੇ ਦੀ ਰੁਸ਼ਨਾਈ ਜਾਵੇ ਵਿੱਚ ਜ਼ਮੀਨਾਂ। ਖੁਸ਼ੀ ਦਾ ਕੁਝ ਇਤਬਾਰ ਨਹੀਂ, ਇਹ ਇੱਕ ਬੇਇਤਬਾਰੀ ਬੁਲਬੁਲ ਏ। ਕਦੀ ਫੁੱਲਾਂ ਭਰੀ ਚੰਗੇਰ 'ਤੇ ਚੁੱਪ ਬੈਠੀ ਰਹੇ, ਤੇ ਕਦੀ ਜੜ ਦੀਆਂ ਰੁੱਤਾਂ ਵਿੱਚ ਕਿਸੇ ਇੱਕ ਪੀਲੇ ਪੱਤਰ ਨੂੰ ਵੇਖ ਕੇ ਉਹ ਕੂਕਣ ਲੱਗ ਪਏ। ਭਗਤ ਸਿੰਘ ਬਿਨਾਂ ਸ਼ੱਕ 26 ਵਰ੍ਹਿਆਂ ਦੀ ਕੱਚੀ ਉਮਰੇ ਹੀ ਪੂਰਾ ਹੋ ਗਿਆ। ਉਹਨੂੰ ਪੂਰਾ ਕੀਤਾ ਨਾ ਗਿਆ, ਉਹ ਆਪ ਆਪਣੀ ਮਨ ਮਰਜ਼ੀ ਤੇ ਤਾਂਘ ਨਾਲ ਸੂਲੀ 'ਤੇ ਜਾ ਚੜ੍ਹਿਆ ਤੇ ਪੂਰਾ ਹੋ ਗਿਆ। ਪਰ ਇਸ ਨਿੱਕੀ ਜਿਹੀ ਹਯਾਤੀ ਅੰਦਰ ਵੀ ਉਹਨੇ ਖੁਸ਼ੀ ਦੇ ਬੜੇ ਨਿਵੇਕਲੇ ਸਵਾਦ ਚੱਖ ਲਏ, ਤੇ ਸਭ ਦੇ ਸਭ ਸਵਾਦ ਨਿੱਕੀਆਂ ਨਿੱਕੀਆਂ ਗੱਲਾਂ ਤੇ ਸ਼ੈਆਂ ਵਿੱਚੋਂ ਫੁੱਟੇ। ਗੋਰਕੀ ਦਾ ਨਾਵਲ ਮਾਂ ਪੜ੍ਹਨ ਦੀ ਖੁਸ਼ੀ ਦਾ ਸਵਾਦ, ਭੁੱਖ ਹੜਤਾਲ ਦੀਆਂ ਔਕੜਾਂ ਵਿਚਕਾਰ ਜਦੋਂ ਭੁੱਖ ਨਾਲ ਉਹਦੀਆਂ ਆਂਦਰਾਂ ਅੰਦਰ ਕੜਲ ਪੈਂਦੇ ਸਨ, ਆਪਣੀ ਧਰਤੀ ਦੀ ਆਜ਼ਾਦੀ ਦੀ ਮੰਗ ਕਰਨ ਤੇ ਆੜੇ ਰਹਿਣ ਦਾ ਸਵਾਦ, ਖੱਬੀ ਅੱਖ ਮੀਟ ਕੇ ਸਾਂਟਰਸ ਨੂੰ ਨਿਸ਼ਾਨੇ ਵਿੱਚ ਲਿਆ ਕੇ ਪਿਸਤੌਲ ਦੀ ਗੋਲੀ ਦੱਬਣ ਦੀ ਖੁਸ਼ੀ, ਅਜਬ ਸਵਾਦਾਂ ਵਾਲੀ ਸੀ ਖੁਸ਼ੀ। ਆਪਣੀ ਮਾਂ ਦੇ ਗਲ ਲਾ ਕੇ ਉਹਦੇ ਵਾਲਾਂ ਵਿੱਚੋਂ ਕੱਚੀ ਲੱਸੀ ਦੀ ਉਹ ਛਾਣ ਸੁੰਘਣ ਦੀ ਖੁਸ਼ੀ, ਠੰਡੀਆਂ ਛਾਵਾਂ ਵਾਲੇ ਸਵਾਦ। ਤੇ ਜਦੋਂ ਉਹ ਕੰਬਦੇ ਹੱਥਾਂ ਉਹਦਾ ਮੁਖੜਾ ਸਾਂਭ ਕੇ ਕਹਿੰਦੀ ਸੀ, ਮਾਂ ਰੱਜ ਗਈ, ਉਸ ਰਜਵੇਂ ਪਿਆਰ ਦਾ ਸਵਾਦ, ਨਿਵੇਕਲਾ ਤੇ ਮਨਮੋਹਣਾ। ਉਹਦੀ ਮਾਂ ਜਦੋਂ ਵੀ ਉਹਨੂੰ ਆਵਾਜ਼ ਮਾਰ ਕੇ ਬੁਲਾਉਂਦੀ ਸੀ, ਕੋਈ ਗੱਲ ਛੂਹੰਦੀ ਤੇ ਹਮੇਸ਼ ਉਹਦੇ ਵੱਲ ਡੂੰਘੇ ਚਾਮਲ ਨਾਲ ਵੇਖਦੀ, ਪਹਿਲਾਂ ਕਹਿੰਦੀ ਸੀ, ਮਾਂ ਰੱਜ ਗਈ। ਉਹ ਆਪਣੇ ਇਸ ਪੁੱਤਰ ਨੂੰ ਵੇਖ ਰੱਜਦੀ ਤੇ ਨਹੀਂ ਸੀ, ਪਰ ਫਿਰ ਵੀ ਮਾਂ ਰੱਜ ਗਈ ਕਹਿਣ ਦੇ ਬਗੈਰ ਕਦੀ ਕਿਸੇ ਗੱਲ ਬਾਤ ਦਾ ਮੁੱਢ ਨਹੀਂ ਸੀ ਬਣਦੀ। ਇੱਕ ਹੋਰ ਨਿੱਕੀ ਜਿਹੀ ਖੁਸ਼ੀ ਵੀ ਹੁੰਦੀ ਸੀ, ਨਿੱਕਿਆਂ ਹੁੰਦਿਆਂ ਦੀ ਇੱਕ ਨਿੱਕੀ ਜਿਹੀ ਖੁਸ਼ੀ। ਇਹ ਖੁਸ਼ੀ ਚਾਚੀ ਰਾਬਿਆਂ ਦੀ ਬੱਟੀ ਨਾਲ ਜੁੜੀ ਹੋਈ ਸੀ। ਉਹਨੇ ਆਪਣੇ ਸਕੂਲੇ ਝਾਤੀ ਮਾਰੀ ਤੇ ਉਹਨੂੰ ਇੰਝ ਜਾਪਿਆ ਜਿਵੇਂ ਉਹ ਇੱਕ ਵਾਰੀ ਫਿਰ ਆਪਣੇ ਬਚਪਨ ਵੱਲ ਪਰਤ ਗਿਆ ਏ, ਨਿੱਕਾ ਜਿਹਾ ਬਾਲ ਹੋ ਗਿਆ ਏ। ਚਾਚੀ ਰਾਬਿਆਂ ਦੀ ਬੱਟੀ ਦਾਣੇ ਬਣਾਉਣ ਜਾ ਰਿਹਾ ਏ। ਜਦੋਂ ਕਦੀ ਉਹਦੀ ਮਾਂ ਦਾਣਿਆਂ ਦੀ ਇੱਕ ਪੜੋਪੀ ਇੱਕ ਪੌਣੇ ਵਿੱਚ ਬੰਨ੍ਹ ਕੇ ਉਹਨੂੰ ਫੜਾਉਂਦੀ ਸੀ, ਤੇ ਉਹ ਕਹਿੰਦਾ ਸੀ, ਨਹੀਂ ਮਾਏ। ਆਪਣੇ ਜੱਗੇ ਦੀ ਝੋਲੀ ਅੱਗੇ ਕਰਕੇ ਤਰਲਾ ਕਰਦਾ ਸੀ, ਮਾਏ ਦਾਣੇ ਮੇਰੀ ਝੋਲੀ ਵਿੱਚ ਪਾ, ਜਿਵੇਂ ਪਿੰਡ ਦੇ ਸਭੂ ਬਾਲ ਪਾ ਕੇ
ਲਿਆਂਦੇ ਨੇ। ਮੈਂ ਪੌਣੇ ਦੀ ਪੋਟਲੀ ਲੈ ਕੇ ਨਹੀਂ ਹੋ ਜਾਣਾ। ਤੇ ਮਾਂ ਨੇ ਆਖਣਾ, ਮਾਂ ਰੱਜ ਗਈ ਏ। ਦੂਜੇ ਬਾਲਾਂ ਦੇ ਘਰ ਤੇ ਪੌਣਿਆਂ ਦਾ ਘਾਟਾ ਹੁੰਦਾ ਏ। ਇਸ ਲਈ ਉਹ ਦਾਣੇ ਝੋਲੀ ਵਿੱਚ ਪਾ ਕੇ ਬਣਾਉਣ ਜਾਂਦੇ ਨੇ। ਸਾਨੂੰ ਕੋਈ ਥੋੜ੍ਹ ਏ, ਰੱਜੇ ਪੁੱਜੇ ਆਂ ਵਾਹਿਗੁਰੂ ਦੀ ਕਿਰਪਾ ਨਾਲ। ਉਹਨੇ ਅੜੀ ਕਰਨ ਲੱਗ ਪੈਣਾ। ਨਹੀਂ ਨਹੀਂ, ਮੈਂ ਦਾਣੇ ਝੋਲੀ ਵਿੱਚ ਪਾ ਕੇ ਹੀ ਬਣਾਉਣ ਜਾਣਾ ਏ। ਪਰ ਕਿਉਂ? ਮਾਂ ਨੇ ਮੂੰਹ 'ਤੇ ਹੱਥ ਰੱਖ ਕੇ ਹੱਸਣ ਲੱਗ ਪੈਣਾ। ਮੈਂ ਦੱਸਣਾ ਕਿਉਂ। ਉਹਨੇ ਪੀੜੇ ਮੂੰਹ ਨਾਲ ਜਵਾਬ ਦੇਣਾ। ਚਾਚੀ ਰਾਬਿਆਂ ਜਦੋਂ ਛਾਨਣੀ ਵਿੱਚੋਂ ਗਰਮ ਰੇਤ ਛਾਣ ਕੇ ਦਾਣੇ ਵੱਖ ਕਰਕੇ ਮੇਰੀ ਝੋਲੀ ਵਿੱਚ ਪਾਉਂਦੀ ਏ ਤੇ ਉਹਨਾਂ ਦਾ ਸੇਕ ਮੇਰੇ ਢਿੱਡ ਨੂੰ ਜਿਵੇਂ ਗਰਮੈਸ਼ ਦਿੰਦਾ ਏ, ਤਦ ਮੈਨੂੰ ਬੜਾ ਸਵਾਦ ਆਉਂਦਾ ਏ, ਜਿਵੇਂ ਦਾਣੇ ਕੋਸੇ ਕੋਸੇ ਸਾਹ ਲੈ ਰਹੇ ਹੋਣ। ਤੂੰ ਕਮਲਿਆਂ ਵਾਲੀਆਂ ਗੱਲਾਂ ਕਰਨਾ ਏ ਭਗਤਿਆ। ਤੈਨੂੰ ਬੁਝੇ ਹੋਏ ਦਾਣਿਆਂ ਦੇ ਸੇਕ ਦਾ ਸਵਾਦ ਆਉਂਦਾ ਏ? ਆਹੋ, ਖੁਸ਼ੀ ਵਾਲਾ ਸਵਾਦ।